ਗਾਜ਼ਾ ਦੇ ਵਿੱਚ ਸੀਜ਼ ਫਾਇਰ ਨੂੰ ਲੈ ਕੇ ਆ, ਉਹ ਚੀਜ਼ ਆਪਣੇ ਜਿਹੜੇ ਉਹ ਸਾਹਮਣੇ ਆਈ ਆ, ਉੱਥੋਂ ਦੇ ਜਿਹੜੇ ਮੀਡੀਏਟਰ ਆ ਉਹ ਕਹਿ ਰਹੇ ਆ ਵੀ ਜਿਹੜਾ ਗਾਜ਼ਾ ਦਾ ਸੀਜ਼ ਫਾਇਰ ਪ੍ਰਪੋਜ਼ਲ ਆ ਉਸ ਨੂੰ ਹਮਾਸ ਨੇ ਮੰਨ ਲਿਆ ਆ, ਪਰ ਇਜ਼ਰਾਈਲ ਵਾਲਿਆਂ ਨੇ ਅਜੇ ਤੱਕ ਉਸ ਉੱਤੇ ਕੋਈ ਜਵਾਬ ਨਹੀਂ ਦਿੱਤਾ ਹੈਗਾ। ਅਰਬ ਮੁਲਕਾਂ ਦੇ ਜਿਹੜੇ ਮੀਡੀਏਟਰ ਇਸ ਟਾਈਮ ਕੰਮ ਕਰ ਰਹੇ ਸੀਗੇ ਇਹਨਾਂ ਦੋਨਾਂ ਧਿਰਾਂ ਦੇ ਦਰਮਿਆਨ ਸਮਝੌਤਾ ਜਿਹੜਾ ਉਹ ਕਰਾਉਣ ਦੇ ਲਈ, ਉਹਨਾਂ ਦੇ ਦੁਆਰਾ ਜਿਹੜਾ ਇਹ ਬਿਆਨ ਆਇਆ ਆ। ਇਜਿਪਟ ਦੇ ਫੋਰਨ ਮਿਨਿਸਟਰ ਬਦਰ ਜਿਹੜੇ ਅਬਦਲਾਤੀ, ਉਹਨਾਂ ਨੇ NBC ਨਿਊਜ਼ ਦੇ ਨਾਲ ਗੱਲ ਕਰਦੇ ਹੋਏ ਉਹਨਾਂ ਨੂੰ ਦੱਸਿਆ ਵੀ ਜਿਹੜੀ ਡੀਲ ਆ ਇਹ ਰੱਖੀ ਗਈ ਆ, ਜਿਹੜਾ ਪ੍ਰਪੋਜ਼ਲ ਟਰੰਪ ਹੋਣਾ ਦੇ ਮਿਡਲ ਈਸਟ ਦੇ ਐਨਵੋਏ ਸਟੀਵ ਵਿਟਕੌਫ ਉਹਨਾਂ ਦੁਆਰਾ ਪੇਸ਼ ਕੀਤਾ ਗਿਆ ਸੀ। 60 ਦਿਨਾਂ ਦੀ 2 ਮਹੀਨੇ ਦੀ ਸੀਜ਼ ਫਾਇਰ, ਜਿਸ ਦੇ ਵਿੱਚ ਜਿਹੜੇ 50 ਰਹਿ ਗਏ ਹੌਸਟੇਜ ਆ ਉਹਨਾਂ ਨੂੰ ਛੱਡਣਾ ਜਿਹੜਾ ਉਹ ਨਾਲ ਸੀਗਾ। ਤੇ ਕਹਿੰਦੇ ਵੀ ਨਾਲ ਇਹ ਵੀ ਮੁਕਰਰ ਕੀਤਾ ਗਿਆ ਸੀ, ਉਸ ਪ੍ਰਪੋਜ਼ਲ ਦੇ ਵਿੱਚ ਆ, ਮੁਕਰਰ ਨਹੀਂ ਹੋਇਆ। ਇਹ ਪ੍ਰਪੋਜ਼ਲ ਆ ਵੀ ਜਿਹੜੇ ਦੋਨੋਂ ਧਿਰਾਂ ਆ ਉਹ ਲੰਮੀ ਸੀਜ਼ ਫਾਇਰ ਦੇ ਲਈ, ਲਾਸਟਿੰਗ ਸੀਜ਼ ਫਾਇਰ ਦੇ ਲਈ ਜਿਹੜੇ ਉਹ ਗੱਲਬਾਤ ਕਰਨਗੇ, ਤਾਂ ਜੋ ਇਹ ਮਸਲਾ ਜਿਹੜਾ ਉਹ ਰੈਸਟ ਦੇ ਉੱਤੇ ਆ ਸਕੇ। ਪਰ ਕਹਿੰਦੇ ਵੀ ਇਜ਼ਰਾਈਲ ਦੇ ਦੁਆਰਾ ਅਜੇ ਤੱਕ ਇਸ ਪ੍ਰਪੋਜ਼ਲ ਨੂੰ ਨਹੀਂ ਮੰਨਿਆ ਗਿਆ ਜਾਂ ਉਸ ਉੱਤੇ ਜਵਾਬ ਹੀ ਨਹੀਂ ਦਿੱਤਾ ਗਿਆ। ਹਮਾਸ ਵਾਲੇ ਜਿਹੜੇ ਉਹ ਮੰਨ ਚੁੱਕੇ ਆ। ਹਮਾਸ ਦਾ ਕਾਫੀ ਜ਼ਿਆਦਾ ਨੁਕਸਾਨ ਜਿਹੜਾ ਹੋ ਚੁੱਕਾ ਹੈ। ਪੈਲਸਤੀਨ ਦੇ ਵਿੱਚ ਬਹੁਤ ਜ਼ਿਆਦਾ ਜਿਹੜਾ ਇਸ ਟਾਈਮ ਨੁਕਸਾਨ ਹੋ ਚੁੱਕਾ ਆ, ਜਿੱਥੇ ਆਪਾਂ ਨੂੰ ਪਤਾ ਆ ਤਕਰੀਬਨ 60,000 ਤੋਂ ਵੱਧ ਲੋਕਾਂ ਦੀਆਂ ਜਿਹੜੀਆਂ ਮੌਤਾਂ ਆ ਉਹ ਹੋ ਚੁੱਕੀਆਂ ਹੈਗੀਆਂ ਆ। ਤੇ ਹੁਣ ਹਮਾਸ ਵਾਲੇ ਇਸ ਪ੍ਰਪੋਜ਼ਲ ਨੂੰ ਮੰਨ ਰਹੇ ਆ, ਪਰ ਇਜ਼ਰਾਈਲ ਨੇ ਬੀਤੇ ਦਿਨਾਂ ਦੇ ਵਿੱਚ ਇਹ ਆਖਿਆ ਸੀਗਾ ਵੀ ਭਾਈ ਅਸੀਂ ਗਾਜ਼ਾ ਦੇ ਵਿੱਚ ਪੂਰੇ ਦਾ ਪੂਰਾ ਕੰਟਰੋਲ ਆਪਣੇ ਅਧੀਨ ਲਿਆਵਾਂਗੇ। ਤੇ ਚਰਚਾਵਾਂ ਇਹ ਕੱਲ ਦੀਆਂ ਕਈ ਦਿਨਾਂ ਦੀਆਂ ਇਨਫੈਕਟ ਚੱਲ ਰਹੀਆਂ ਵੀ ਗਾਜ਼ਾ ਦੇ ਵਿੱਚ ਰਹਿ ਰਹੇ ਲੋਕਾਂ ਨੂੰ ਕਿਤੇ ਹੋਰ ਮੁਲਕ ਦੇ ਵਿੱਚ ਪੁਨਰ ਨਿਵਾਸ ਜਿਹੜਾ ਉਹ ਕੀਤਾ ਜਾ ਸਕਦਾ ਹੈ। ਸਾਊਥ ਸੁਡਾਨ ਦਾ ਨਾਮ ਜਿਹੜਾ ਇਸ ਦੇ ਵਿੱਚ ਆ ਰਿਹਾ ਸੀਗਾ। ਸੋ ਨਕਬੇ ਤੋਂ ਬਾਅਦ ਚ ਇਜ਼ਰਾਈਲ ਦੇ ਅੰਡਰ ਹੁਣ ਜਿਹੜੇ ਇਲਾਕੇ ਆ ਜਿੱਥੇ ਪਹਿਲਾਂ ਪੈਲਸਤੀਨ ਸੀਗਾ, ਉਹਨਾਂ ਲੋਕਾਂ ਨੂੰ ਜਿਹੜਾ ਗਾਜ਼ਾ ਦੇ ਵਿੱਚ ਧੱਕਿਆ ਗਿਆ, ਤੇ ਹੁਣ ਗਾਜ਼ਾ ਦੇ ਵਿੱਚੋਂ ਉਹਨਾਂ ਨੂੰ ਹੋਰ ਮੁਲਕਾਂ ਦੇ ਵਿੱਚ ਧੱਕਣ ਦੀ ਤਿਆਰੀ ਇਸ ਟਾਈਮ ਚੱਲ ਰਹੀ ਹੈਗੀ ਆ। ਯੂਐਸ ਦੀ ਇਕੋਨਮੀ ਦੇ ਉੱਤੇ ਕਾਫੀ ਜ਼ਿਆਦਾ ਜਿਹੜਾ ਆ ਅਸਰ ਪੈ ਰਿਹਾ ਆ। ਨਿਊਯਾਰਕ ਟਾਈਮ ਨੇ ਵੀ ਅੱਜ ਆਰਟੀਕਲ ਲਿਖਿਆ ਵੀ ਇਕਨੋਮਿਕ ਡਾਟਾ ਨੇ ਡਾਰਕ ਟਰਨ ਲੈ ਲਈ ਆ, ਪਰ ਇਹਦਾ ਮਤਲਬ ਇਹ ਨਹੀਂ ਵੀ ਕ੍ਰੈਸ਼ ਬਹੁਤ ਲੱਗ ਗਿਆ। ਇਕੋਨਮਿਸਟ ਉਹ ਕਹਿ ਰਹੇ ਆ ਵੀ ਟੈਰਿਫਸ ਦਾ ਜਿਹੜਾ ਅਸਰ ਆ ਉਹ ਪੈਣਾ ਸ਼ੁਰੂ ਹੋ ਗਿਆ ਹੈਗਾ। ਸੋ ਤੁਹਾਡੇ ਸਾਡੇ ਤੇ ਸਾਰਿਆਂ ਤੇ ਲੋਕਲ ਜਿਹੜਾ ਅਸਰ ਆ ਉਹ ਸਭ ਤੋਂ ਪਹਿਲਾਂ ਜੋ ਹੋਮ ਡਿਪੂ ਸਟੋਰ ਤੇ ਪੈਂਦਾ, ਕਿਉਂਕਿ ਆਪਾਂ ਉੱਥੇ ਸਮਾਨ ਖਰੀਦਣ ਜਾਂਦੇ ਹੈਗੇ ਆ। ਘਰ ਦੇ ਵਿੱਚ ਕੋਈ ਰਿਮੋਡਲਿੰਗ ਕਰਨੀ ਹੈ, ਕੁਛ ਚੇਂਜ ਕਰਨਾ ਹੈ, ਕੋਈ ਟੁੱਟਾ ਭੱਜਾ ਹੈ ਸਮਾਨ, ਸੋ ਉਹ ਮਹਿੰਗਾ ਹੋਣ ਜਾ ਰਿਹਾ। ਅੱਜ ਹੋਮ ਡਿਪੂ ਨੇ ਕਿਹਾ ਵੀ ਉਹ ਕੀਮਤਾਂ ਚੱਕਣ ਜਾ ਰਹੇ ਹੈਗੇ ਆ ਬਿਕੋਜ਼ ਆਫ ਟੈਰਿਫਸ।